ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨਾਜੇ ਤੋਂ ਫੋਨ ਨੰਬਰ 4082722500। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। ਗੁਰਦੀਪ ਸਿੰਘ ਵਿਰਦੀ, ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ, ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੇ ਗੁਰਵੀਰ ਸਿੰਘ ਜੀ ਬਰਾੜ ਫਰੈਜ਼ਨੋ ਤੋਂ ਬਹੁਤ ਬਹੁਤ ਧੰਨਵਾਦੀ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਤਾਂ ਗੱਲ ਕਰਦੇ ਹਾਂ ਜੀ, ਜਿਹੜੀਆਂ ਸੁਰਖੀਆਂ ਬਣੀਆਂ ਹੋਈਆਂ ਅਖਬਾਰਾਂ ਦੀਆਂ ਸਮਲਿੰਗੀ ਸੰਬੰਧ ਆ ਜਿਹੜੇ, ਉਹਨਾਂ ਲਈ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ, ਉਹਦਾ ਕਿਸ ਤਰ੍ਹਾਂ ਦਾ ਰਿਐਕਸ਼ਨ ਹੋ ਰਿਹਾ? ਐਕਚੁਅਲੀ ਇਹ ਜਿਹੜਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਅਸਲ ਦੇ ਵਿੱਚ ਪੈਂਡਿੰਗ ਸੀਗਾ ਜੀ, ਔਰ ਇਸ ਫੈਸਲੇ ਦੇ ਜਿਹੜਾ ਰਾਖਵਾਂ ਰੱਖਿਆ ਹੋਇਆ ਸੀਗਾ, ਹੁਣ ਇਹਦੇ ਉੱਤੇ ਆਪਣਾ ਫੈਸਲਾ ਜਿਹੜਾ ਜੀ ਸੁਪਰੀਮ ਕੋਰਟ ਨੇ ਸੁਣਾਇਆ। ਬੜਾ ਇਹ ਅਹਿਮ ਹੈ, ਔਰ ਜਿਹੜਾ ਭਾਰਤ ਹੈ ਉਹ ਸਮਲਿੰਗੀ ਸੰਬੰਧਾਂ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੁਨੀਆ ਦਾ 26ਵਾਂ ਮੁਲਕ ਜਿਹੜਾ ਜੀ ਉਹ ਬਣ ਗਿਆ। ਇਹਦੇ ਨਾਲ ਹੀ ਸੰਵਿਧਾਨਕ ਬੈਂਚ ਨੇ ਇਹ ਗੱਲ ਕਹੀ ਆ ਕਿ ਜਾਨਵਰਾਂ ਤੇ ਬੱਚਿਆਂ ਦੇ ਨਾਲ ਗੈਰ ਕੁਦਰਤੀ ਜਿਨਸੀ ਸੰਬੰਧਾਂ ਨਾਲ ਸਿੱਝਣ ਵਾਲੀਆਂ ਧਾਰਾਵਾਂ 377 ਵਿਚਲੀਆਂ ਵਿਵਸਥਾਵਾਂ ਪਹਿਲਾਂ ਵਾਂਗ ਜਿਹੜਾ ਜੀ ਉਹ ਰਹਿਣਗੀਆਂ। ਚੀਫ ਜਸਟਿਸ ਦੀਪਕ ਮਿਸ਼ਰਾ ਹੋਰਾਂ ਦੀ ਅਗਵਾਈ ਵਾਲੇ ਬੈਂਚ ਨੇ 493 ਸਫ਼ਿਆਂ ਦੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਭਾਰਤੀ ਪੀਨਲ ਕੋਡ ਦੀ ਧਾਰਾ 377 ਦਾ ਕੁਝ ਹਿੱਸਾ ਜਿਹੜਾ ਕਿ ਸਹਿਮਤੀ ਨਾਲ ਬਣਾਏ ਗੈਰ ਕੁਦਰਤੀ ਜਿਨਸੀ ਸੰਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਦੇ ਵਿੱਚ ਰੱਖਦਾ ਹੈ। ਗੈਰ ਵਾਜਬ, ਗੈਰ ਨਿਆਂਯੋਗ ਤੇ ਖੁੱਲ੍ਹੇਆਮ ਆਪ ਖੁਦਰੀ ਵਾਲਾ ਜਿਹੜਾ ਜੀ ਉਹ ਹੈ। ਕਾਂਗਰਸ ਨੇ ਜਿੱਥੇ ਜਿਹੜਾ ਜੀ ਇਹ ਵਿਆਹਾਂ ਨੂੰ ਅਪਰਾਧ ਦੀ ਸ਼੍ਰੇਣੀ ਸੰਬੰਧਾਂ ਨੂੰ ਮਾਫ਼ ਕਰਨਾ ਬਾਹਰ ਰੱਖੇ ਜਾਣ ਦੇ ਫੈਸਲੇ ਨੂੰ ਆਜ਼ਾਦ ਸਹਿਣਸ਼ੀਲ ਸਮਾਜ ਦੇ ਵੱਲੋਂ ਅਹਿਮ ਪੇਸ਼ ਕਦਮੀ ਜਿਹੜਾ ਜੀ ਉਹ ਦੱਸਿਆ। ਉੱਧਰ ਜਿਹੜਾ UNO ਹੈ ਉਹਨੇ ਭਾਰਤ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ ਤੇ ਇਹ ਗੱਲ ਕਹੀ ਹੈ ਕਿ ਇਹਦੇ ਨਾਲ ਸਮਲਿੰਗੀ ਭਾਈਚਾਰੇ ਦੇ ਨਾਲ ਹੁੰਦੇ ਵਿਤਕਰੇ ਨੂੰ ਖਤਮ ਕਰਨ ਤੇ ਉਹਨਾਂ ਦੇ ਉੱਤੇ ਲੱਗੇ ਬਦਨਾਮੀ ਦੇ ਦਾਗ ਨੂੰ ਸਾਫ਼ ਕਰਨ ਦੀ ਦਿਸ਼ਾ ਦੇ ਵਿੱਚ ਕੀਤੇ ਜਾ ਰਹੇ ਯਤਨਾਂ ਨੂੰ ਜਿਹੜਾ ਜੀ ਉਹ ਹੁੰਗਾਰਾ ਮਿਲੂਗਾ। ਮੈਂ ਤਾਂ ਇਹ ਦੱਸਦਾ ਕਿ ਇਹਦੇ ਵਿੱਚ ਜਿਹੜੇ ਸਮਲਿੰਗੀ ਵਿਆਹ ਨੇ ਉਹ ਸ਼ਾਮਲ ਨਹੀਂ, ਇਹ ਮਹਿਜ਼ ਸਮਲਿੰਗੀ ਜਿਹੜੇ ਸੰਬੰਧ ਨੇ ਉਹਨਾਂ ਦੇ ਉੱਤੇ ਜਿਹੜਾ ਜੀ ਇਹ ਅਹਿਮ ਫੈਸਲਾ ਆਇਆ ਹੈ ਸੁਪਰੀਮ ਕੋਰਟ ਦਾ। ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹ ਇਸੇ ਮਹੀਨੇ ਦੇ ਅੰਤ ਦੇ ਵਿੱਚ ਜਿਹੜਾ ਜੀ ਉਹ ਰਿਟਾਇਰ ਹੋ ਜਾਣਗੇ ਤੇ ਉਦੋਂ ਪਹਿਲਾਂ ਕੁਝ ਅਹਿਮ ਫੈਸਲੇ ਜਿਹੜੇ ਪੈਂਡਿੰਗ ਪਏ ਆ, ਉਮੀਦ ਹੈ ਕਿ ਉਹ ਜਿਹੜਾ ਜੀ ਇਹਨਾਂ ਦਾ ਉਹ ਫੈਸਲਾ ਸੁਣਾ ਕੇ ਜਾਣਗੇ, ਜਿਨ੍ਹਾਂ ਦੇ ਵਿੱਚੋਂ ਇੱਕ ਇਹ ਅਹਿਮ ਫੈਸਲਾ ਸੀ ਜੀ। ਅਤੇ ਅੱਗੇ ਆਪਾਂ ਕੋਟਕਪੂਰਾ ਦੀ ਜਿਹੜੀ ਵੀਡੀਓ ਰਿਲੀਜ਼ ਕੀਤੀ ਗਈ ਆ ਨਵਜੋਤ ਸਿੱਧੂ ਵੱਲੋਂ, ਉਸਨੇ ਅਕਾਲੀ ਫਸਾਏ। ਜੀ ਇਹ ਵੀਡੀਓ ਬੇਸ਼ੱਕ ਇਹਦਾ ਜਿਹੜਾ ਕੁਝ ਪਾਰਟ ਤਾਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਸੀਗਾ ਜੀ, ਔਰ ਉਹਦੇ ਵਿੱਚ ਸਾਰਾ ਕੁਝ ਨਹੀਂ ਸੀਗਾ ਜੀ। ਉਹ ਪਾਰਟ ਜਿਹੜਾ ਸੀਗਾ ਪੁਲਿਸ ਦੇ ਵੱਲੋਂ ਸ਼ਾਂਤਮਈ ਲੋਕਾਂ ਦੇ ਉੱਤੇ ਬੈਠੇ ਲੋਕਾਂ ਦੇ ਉੱਤੇ ਜਿਹੜਾ ਹਮਲਾ ਕਰਨਾ ਸੀਗਾ, ਉਹਦੇ ਤੋਂ ਪਹਿਲਾਂ ਦਾ ਪਾਰਟ ਸੀਗਾ, ਜਿਹਦੇ ਵਿੱਚ ਇੱਕ ਸੀਨੀਅਰ ਪੁਲਿਸ ਆਫੀਸਰ ਜਿਹਦਾ ਨਾਮ ਜਸਟਿਸ ਅਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਵੀ ਜਿਹੜਾ ਜੀ ਆਇਆ, ਉਹ ਲਗਾਤਾਰ ਫੋਨ ਦੇ ਉੱਤੇ ਸੰਪਰਕ ਦੇ ਵਿੱਚ ਜਿਹੜਾ ਜੀ ਉਹ ਦੀਦਾ। ਹੁਣ ਜਦੋਂ ਅਕਾਲੀ ਦਲ ਜਿਹੜਾ ਜੀ ਉਹ ਇਹ ਪਹਿਲੀ ਤੇ ਗੱਲ ਕਹਿੰਦਾ ਅਸੀਂ ਇਹ ਮੰਨਦੇ ਹੀ ਨਹੀਂ, ਜਿਹੜੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆ ਅਸੀਂ ਉਹਨੂੰ ਹੀ ਨਹੀਂ ਮੰਨਦੇ, ਨਾ ਸਾਡਾ ਵਿੱਚ ਕਿਸੇ ਜਗ੍ਹਾ ਦੇ ਉੱਤੇ ਕੋਈ ਨਾਂ ਹੀ ਆਇਆ। ਦੂਜੇ ਪਾਸੇ ਰਿਪੋਰਟ ਨੂੰ ਪਾੜੀ ਵੀ ਜਾਂਦਾ, ਉਹਨੂੰ ਉਹ 5-5 ਰੁਪਈਏ ਦੀ ਵੇਚੀ ਵੀ ਜਾਂਦਾ ਤੇ ਨਾਲ ਦੀ ਨਾਲ ਜਿਹੜਾ ਜੀ ਉਹ ਬੁਖਲਾਹਟ ਵੀ ਸ਼ੋਅ ਕਰੀ ਜਾਂਦਾ। ਜੇ ਮੰਨਦੇ ਨਹੀਂ ਤੇ ਫਿਰ ਬੁਖਲਾਹਟ ਕਿਉਂ? ਜੇ ਬੁਖਲਾਹਟ ਆ ਤੇ ਫਿਰ ਮੰਨੋ। ਇਹ ਜਿਹੜੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਕਰਕੇ ਇਸ ਫੁਟੇਜ ਦਾ ਅਸਲੀ ਤੇ ਅਗਲਾ ਭਾਗ ਜਿਹੜਾ ਜੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪੱਤਰਕਾਰਾਂ ਦੇ ਵਾਸਤੇ ਰਿਲੀਜ਼ ਕਰ ਦਿੱਤਾ ਜੀ। ਇਹਦੇ ਵਿੱਚ ਸ਼ਾਂਤਮਈ ਸ਼ਾਂਤ ਚਿੱਤ ਬੈਠੇ ਲੋਕ, ਜਿਨ੍ਹਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਭੜਕਾਹਟ ਨਜ਼ਰ ਨਹੀਂ ਆਉਂਦੀ, ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਦੇ ਵਿੱਚ ਬੈਠੇ ਹੋਏ ਇਹ ਲੋਕ ਨਾਮ ਸਿਮਰਨ ਜਿਹੜਾ ਜੀ ਉਹ ਜਪ ਰਹੇ ਆ ਤੇ ਉਹਨਾਂ ਦੇ ਉੱਤੇ ਪੁਲਿਸ ਜਿਹੜੀ ਆ ਕੇ ਧਾਵਾ ਬੋਲ ਦਿੰਦੀ ਆ। ਇਹਦੇ ਵਿੱਚ ਜਿਹੜੇ ਪੰਥ ਦੇ ਪ੍ਰਸਿੱਧ ਜਿਹੜੇ ਹੈਗੇ ਨੇ ਜੀ ਬੁਲਾਰੇ ਪੰਥ ਵੀ, ਉਹਨਾਂ ਨੂੰ ਧੂ ਕੇ ਪੁਲਿਸ ਜਿਹੜੀ ਆ ਉਹ ਲਿਜਾਂਦੀ ਆ। ਉਦੋਂ ਬਾਅਦ ਲੋਕ ਕੁਛ ਭੜਕਾਹਟ ਦੇ ਵਿੱਚ ਵੀ ਆਉਂਦੇ ਆ, ਭੜਕਾਹਟ ਪੁਲਿਸ ਨੇ ਪੈਦਾ ਕੀਤੀ।
ਉਹਨੇ ਡਾਂਗਾਂ ਜਿਹੜੀਆਂ ਸੀ ਉਹ ਲੋਕਾਂ ਦੇ ਉੱਤੇ ਚਲਾਈਆਂ, ਅਥਰੂ ਗੈਸ ਦੇ ਗੋਲੇ ਜਿਹੜੇ ਉਹਦੇ 'ਚ ਸੁੱਟਦੇ ਨਜ਼ਰ ਆਉਂਦੇ ਨੇ, ਉਹਦੇ ਵਿੱਚ ਗੋਲੀਆਂ ਚੱਲਦੀਆਂ ਨਜ਼ਰ ਆਉਂਦੀਆਂ ਨੇ। CCTV ਫੁਟੇਜ ਦੇ ਵਿੱਚ ਆਵਾਜ਼ ਨਹੀਂ ਹੁੰਦੀ, ਪਰ ਇੱਕ ਫੋਨ ਦੀ ਜਿਹੜੀ ਰਿਕਾਰਡਿੰਗ ਆ ਉਹ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਥੇ ਰਿਲੀਜ਼ ਜਿਹੜੀ ਉਹ ਕਰ ਦਿੱਤੀ, ਔਰ ਉਹਦੇ ਵਿੱਚ ਗੋਲੀਆਂ ਚੱਲਦੀਆਂ ਨਜ਼ਰ ਆਉਂਦੀਆਂ ਨੇ। ਉਹਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਰਣਬੀਰ ਸਿੰਘ ਖੱਟੜਾ ਹੋਰੀ ਜਿਹੜੇ ਜੀ ਉਹ ਬੈਠੇ ਨਜ਼ਰ ਆਉਂਦੇ ਆ, ਪੰਤਪ੍ਰੀਤ ਸਿੰਘ ਤੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕੋਲੇ, ਜਿਹੜੇ ਕਿ ਅਗਵਾਈ ਕਰ ਰਹੇ ਸੀਗੇ ਇਸ ਮੋਰਚੇ ਦੀ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ। ਇਹਦਾ ਇੱਕ ਸਭ ਤੋਂ ਅਹਿਮ ਪਾਰਟ ਇਹ ਆ ਕਿ ਜਸਟਿਸ ਜੋਰਾ ਸਿੰਘ ਹੋਰਾਂ ਦੇ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਗੱਲ ਲਿਖੀ ਸੀ ਕਿ ਉਹਨਾਂ ਨੇ ਫੁਟੇਜ ਇਹ ਪੁਲਿਸ ਤੋਂ ਮੰਗੀ। ਪੁਲਿਸ ਕਹਿੰਦੀ ਕਿ ਇੱਕ ਟਰੱਕ ਜਿਹੜਾ ਸੀਗਾ ਜੀ ਉਹ ਖੰਭੇ 'ਚ ਵੱਜ ਗਿਆ ਸੀ, ਉਹਦੀ ਵਜ੍ਹਾ ਕਰਕੇ ਇਹ ਜਿਹੜੀ CCTV ਫੁਟੇਜ ਆ ਇਹ ਨਹੀਂ ਹੈਗੀ ਤੇ ਖਰਾਬ ਹੋ ਗਈ ਸਾਰੀ। ਜਦੋਂ ਕਿ ਉਦੋਂ ਬਾਅਦ ਬਣੇ 1 ਸਾਲ ਦੇ ਵਕਫੇ ਤੋਂ ਬਾਅਦ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇਹ ਫੁਟੇਜ ਵੀ ਹਾਸਲ ਕਰ ਲਈ ਤੇ ਹੁਣ ਇਹ ਫੁਟੇਜ ਜਿਹੜੀ ਆ ਜੀ ਲੋਕਾਂ ਦੇ ਸਾਹਮਣੇ ਜਾਰੀ ਕਰਕੇ ਜਿਹੜਾ ਜੀ ਅਕਾਲੀ ਦਲ ਜਿਹੜਾ ਜੀ ਉਹਨੂੰ ਸੁੰਨ ਕਰ ਦਿੱਤਾ ਕਿ ਇਹਦਾ ਹੁਣ ਤੁਸੀਂ ਜਵਾਬ ਕੀ ਦਿਓਗੇ, ਕਿਉਂਕਿ ਸ਼ਾਂਤਮਈ ਬੈਠੇ ਲੋਕਾਂ ਦੇ ਉੱਤੇ ਡਾਂਗਾਂ, ਅਥਰੂ ਗੈਸ ਤੇ ਗੋਲੀ, ਤਿੰਨੇ ਚੀਜ਼ਾਂ 10 ਮਿੰਟਾਂ ਦੇ ਵਿੱਚ ਸਾਰਾ ਕੁਝ ਵਾਪਰਦਾ ਔਰ 10 ਮਿੰਟਾਂ ਦੇ ਵਿੱਚ ਇਹ ਚੌਕ ਜਿਹੜਾ ਜੀ ਉਹ ਖਾਲੀ ਕਰਵਾ ਲਿਆ ਜਾਂਦਾ ਔਰ ਉੱਥੇ ਸਾਰਾ ਕੁਝ ਉਜਾੜ ਦਿੱਤਾ ਜਾਂਦਾ ਜਿਹੜਾ ਜੀ ਇੱਕ ਟਾਈਪ ਦੇ ਨਾਲ। ਇਹ ਕਿਹਦੇ ਇਸ਼ਾਰੇ ਦੇ ਉੱਤੇ ਹੋਇਆ? ਇਹ ਸਭ ਤੋਂ ਅਹਿਮ ਜਿਹੜਾ ਜੀ ਪੱਖ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਵੀ ਗੱਲ ਇਹਦੇ ਵਿੱਚ ਕਹੀ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਮੁੱਖ ਮੰਤਰੀ ਹੋਰਾਂ ਨੂੰ ਫੋਨ ਕਰਦਾ, ਉਹ ਫੋਨ ਦਾ ਜਵਾਬ ਨਹੀਂ ਦਿੰਦੇ। ਮਨਤਾਰ ਬਰਾੜ ਜਿਹੜਾ MLA ਸੀਗਾ ਜੀ ਉਹਦੇ ਫੋਨ ਦੇ ਉੱਤੇ ਮੁੱਖ ਮੰਤਰੀ ਹੋਰੀ ਜਿਹੜੇ ਆ ਜੀ ਉਹ ਆਪਣੀ ਡਾਇਰੈਕਸ਼ਨ ਦੇ ਰਿਹਾ। ਹੁਣ ਮੁੱਖ ਮੰਤਰੀ ਆ ਜਾਂ ਡਿਪਟੀ ਮੁੱਖ ਮੰਤਰੀ ਆ, ਇਹ ਕਹਾਣੀ ਜਿਹੜੀ ਆ ਜੀ ਉਹ ਸਾਹਮਣੇ ਆਉਣੀ ਬਾਕੀ ਆ। ਇੱਕ ਅਹਿਮ ਜਿਹੜਾ ਜੀ ਹੋਰ ਇਹਦੇ ਵਿੱਚ ਜਿਹੜੀ ਡਿਵੈਲਪਮੈਂਟ ਉਹ ਇਹ ਹੋਈ ਆ ਕਿ CBI ਦੇ ਕੋਲੋਂ ਜਿਹੜਾ ਜੀ ਇਹ ਕੇਸ ਵਾਪਸ ਲੈਣ ਦੇ ਵਾਸਤੇ ਪਹਿਲਾ ਨੋਟੀਫਿਕੇਸ਼ਨ ਜਿਹੜਾ CBI ਨੂੰ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਹਨੂੰ ਰੱਦ ਕਰ ਦਿੱਤਾ, ਜਿਹੜਾ ਕਿ ਇੱਕ ਬਹੁਤ ਅਹਿਮ ਪੱਖ ਹੈ ਜੀ ਇਸ ਮਾਮਲੇ ਨੂੰ SIT ਕੋਲੋਂ ਜਾਂਚ ਕਰਾਉਣ ਵੱਲ ਨੂੰ। ਬਿਲਕੁਲ ਜੀ, ਅੜਚਣਾਂ ਤਾਂ ਜ਼ਰੂਰ ਪਾਈਆਂ ਜਾਣਗੀਆਂ, ਚੱਲ ਜਾਂਦੀ ਹੈ ਜੀ ਉੱਪਰ ਜਾ ਕੇ। ਤਾਂ ਅੱਗੇ ਪੰਜਾਬ ਯੂਨੀਵਰਸਿਟੀ ਦੀ ਜਾਂ ਚੋਣਾਂ ਦੀ ਜੇ ਗੱਲ ਕਰੀਏ ਤਾਂ ਉਸ ਵਿੱਚ ਨਵੀਂ ਹਵਾ ਆਈ, ਕੁੜੀ ਨੇ ਇਤਿਹਾਸ ਸਿਰਜਿਆ। ਮਾਝੇ ਦੇ ਛੋਟੇ ਜਿਹੇ ਸ਼ਹਿਰ ਪੱਟੀ ਜਿਹੜਾ ਜੀ ਉੱਥੋਂ ਦੇ ਰਹਿਣ ਵਾਲੇ ਪਰਿਵਾਰ ਦੀ ਇਹ ਧੀ ਹੈ ਜੀ ਕਨੂਪ੍ਰਿਆ, ਜਿਹੜੀ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨੇ ਇਤਿਹਾਸ ਨਵਾਂ ਸਿਰਜ ਦਿੱਤਾ ਜੀ। ਸਟੂਡੈਂਟ ਫਾਰ ਸੁਸਾਇਟੀ SFS ਦੇ ਵੱਲੋਂ ਉਹ ਪੰਜਾਬ ਯੂਨੀਵਰਸਿਟੀ ਪਹਿਲੀ ਕੁੜੀ ਜਿਹੜੀ ਆ ਜੀ ਉਹ ਪ੍ਰਧਾਨ ਬਣੀ ਆ। ਇੱਥੇ ਹੀ ਬਸ ਨਹੀਂ, SFS ਜਿਹੜੀ ਆ ਉਹਨੇ ਧੂੜ ਚਟਾਈ ਆ ਜੀ ਉਹਨਾਂ ਪਾਰਟੀਆਂ ਦੇ ਜਿਹੜੇ ਸਟੂਡੈਂਟ ਵਿੰਗ ਨੇ, ਜਿਹੜੀਆਂ ਸੱਤਾ ਦੇ ਵਿੱਚ ਨੇ, ਪਾਵਰ ਦੇ ਵਿੱਚ ਨੇ, ਪੈਸਾ ਉਹਨਾਂ ਕੋਲੇ ਬਹੁਤ ਹੈ, ਤਾਕਤ ਉਹਨਾਂ ਦੇ ਕੋਲੇ ਬਹੁਤ ਹੈ। ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕੁਝ ਸਮਾਂ ਪਹਿਲਾਂ ਬਦਲਿਆ ਗਿਆ ਸੀ, ਜਿਹਦਾ ਪਿਛੋਕੜ RSS ਨਾਲ ਦੱਸੀਦਾ। ਉਹਦਾ ਇੱਥੇ ਆਉਣਾ ਵੀ ਭਾਰਤੀ ਜਨਤਾ ਪਾਰਟੀ ਦਾ ਸਟੂਡੈਂਟ ਵਿੰਗ ABVP ਨੂੰ ਜਿਤਾ ਨਹੀਂ ਸਕਿਆ। ਸੋਰੀ, ਜਿਹੜੀ ਕਿ ਅਕਾਲੀ ਦਲ ਦਾ ਸਟੂਡੈਂਟ ਵਿੰਗ ਹੈ ਉਹ ਜਿੱਤ ਨਹੀਂ ਸਕੀ। ਇੱਥੇ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਸਟੂਡੈਂਟ ਵਿੰਗ ਜਿੱਤ ਨਹੀਂ ਸਕੇ। SFS ਜਿਹੜੀ ਜੀ ਉਹ ਬਾਜੀ ਮਾਰ ਗਈ। ਬਾਜੀ ਮਾਰਨ ਦੇ ਪਿੱਛੇ ਵੀ ਕਹਾਣੀ ਜਿਹੜੀ ਹੈ ਨਾ ਜੀ ਸਭ ਤੋਂ ਪੋਜ਼ਿਟਿਵ ਉਹ ਇਹ ਆ ਕਿ SFS ਨੇ ਕਿਸੇ ਨੂੰ ਕੋਈ ਸ਼ਰਾਬ ਨਹੀਂ ਪਿਆਈ, ਪੈਸਾ ਨਹੀਂ ਖਰਚਿਆ, ਝੰਡੇ ਨਹੀਂ ਲਾਏ, ਉਹਨਾਂ ਨੇ ਪੋਸਟਰ ਤੱਕ ਨਹੀਂ ਛਪਵਾਏ, ਬਲਕਿ ਆਪ ਜਿਹੜੇ ਸੀਗੇ ਜੀ ਉਹ ਕਾਰਡ ਲਿਆ ਕੇ ਆਪਣੇ ਮਾਰਕਰ ਜਿਹੜੇ ਆ ਜੀ ਉਹਨਾਂ ਦੇ ਨਾਲ ਇਹ ਪੋਸਟਰ ਹੱਥੀਂ ਬਣਾਏ, ਹੱਥੀਂ ਲਾਏ। ਇਸ ਕਰਕੇ ਇਹ ਜਿਹੜੀ ਜਿੱਤ ਹੈ ਜੀ ਬੜੀ ਅਹਿਮ ਜਿਹੜੀ ਉਹ ਕਹੀ ਜਾ ਸਕਦੀ ਹੈ। ਖਾਸ ਤੌਰ ਦੇ ਉੱਤੇ ਕਨ੍ਹਈਆ ਕੁਮਾਰ ਦਾ ਪ੍ਰਭਾਵ ਜਿਹੜਾ ਜੀ ਉਹ ਯੂਥ ਦੇ ਵਿੱਚ ਬਹੁਤ ਵੱਡਾ ਪੈ ਰਿਹਾ। ਗੁਰਮੇਹਰ ਜਿਹੜੀ ਲੜਕੀ ਇੰਟੋਲਰੈਂਸ ਦੇ ਖਿਲਾਫ ਬੋਲੀ ਸੀਗੀ, ਆਈ ਥਿੰਕ ਕਿਤੇ ਨਾ ਕਿਤੇ ਉੱਥੋਂ ਉਪਜੀ ਹੋਈ ਇਹ ਜਿਹੜੀ ਚੀਜ਼ ਹੈ ਇਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਠੰਡੀ ਹਵਾ ਦਾ ਬੁੱਲਾ ਜਿਹੜਾ ਜੀ ਉਹ ਲੈ ਕੇ ਆਈ ਹੈ। ਕਿਉਂਕਿ ਪੰਜਾਬ ਦੀ ਰਾਜਨੀਤੀ, ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਆਇਆ ਗੰਧਲਾਪਨ, ਜਿਹਦੇ ਤੋਂ ਬਹੁਤੇ ਲੋਕ ਨਿਰਾਸ਼ ਹੋ ਚੁੱਕੇ ਆ ਤੇ ਬਹੁਤੇ ਲੋਕ ਇਹ ਵੀ ਕਹਿੰਦੇ ਆ ਕੁਝ ਨਹੀਂ ਹੋਣਾ, ਉਸ ਪਾਸੇ ਵੱਲ ਨੂੰ ਇਹਨੂੰ ਇੱਕ ਪੋਜ਼ਿਟਿਵ ਵੇ ਦੇ ਨਾਲ ਜਿਹੜਾ ਜੀ ਉਹ ਦੇਖਿਆ ਜਾ ਸਕਦਾ, ਬਸ਼ਰਤੇ ਕਿ ਰਾਜਨੀਤੀ ਦਾ ਇਹ ਨਵਾਂ ਲਿਖਿਆ ਗਿਆ ਅਧਿਆਇ ਜਿਹੜਾ ਹੈ ਉਹ ਮਹਿਜ਼ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਤੱਕ ਸੀਮਿਤ ਹੋ ਕੇ ਨਾ ਰਹਿ ਜਾਵੇ। ਜੀ ਜੀ, ਨਵੇਂ ਇਤਿਹਾਸ ਰਚੇ ਵੀ ਜਾ ਰਿਹਾ ਜੀ। ਤਾਂ ਅੱਗੇ SSC ST ਐਕਟ ਦੀ ਜੇ ਗੱਲ ਕਰੀਏ ਤਾਂ ਜੋ ਬੰਦ ਸੀਗਾ ਉਸ ਦਾ ਲੋਕਾਂ ਤੇ ਅਸਰ ਪਿਆ। ਬਿਲਕੁਲ ਜੀ, SC ST ਐਕਟ ਜਿਹੜਾ ਜੀ ਇਹਦੀ ਸੋਧ ਦੇ ਖਿਲਾਫ ਜਿਹੜੇ ਸਵਰਨਕਾਰ ਨੇ, ਜਿਹੜੀਆਂ ਉੱਚ ਜਾਤੀਆਂ ਨੇ, ਉਹਨਾਂ ਨੇ ਇਹ ਬੰਦ ਦਾ ਸੱਦਾ ਦਿੱਤਾ ਸੀਗਾ।
ਆਪਾਂ ਇਹਨੂੰ ਕੰਟੀਨਿਊਸ ਜਿਹੜਾ ਜੀ ਉਹ ਕਵਰ ਕਰਦੇ ਰਹੇ ਹਾਂ ਕਿ ਹੈ ਕਿ SC/ST ਐਕਟ ਜਿਹੜਾ ਪਹਿਲਾਂ ਚੱਲਦਾ ਹੈ ਉਹਦੇ ਵਿੱਚ ਜ਼ਮਾਨਤ ਦਾ ਪ੍ਰੋਵੀਜ਼ਨ ਹੈ ਨਹੀਂਗਾ। ਸੁਪਰੀਮ ਕੋਰਟ ਨੇ ਕੀ ਕੀਤਾ ਸੀਗਾ ਜੀ, ਇਹਦੇ ਵਿੱਚ ਚੇਂਜ ਕਰ ਦਿੱਤੀ ਸੀ ਔਰ ਇਹ ਆਖਿਆ ਸੀਗਾ ਕਿ ਇਉਂ ਤੁਸੀਂ ਕਿਸੇ ਨੂੰ ਫੜ ਕੇ ਅੰਦਰ ਨਹੀਂ ਦੇ ਸਕਦੇ, ਇਹਦੀ ਇਨਵੈਸਟੀਗੇਸ਼ਨ ਕਰੋ, ਅਰੈਸਟ ਨਹੀਂ ਕੀਤੀ ਜਾ ਸਕਦੀ, ਇਨਵੈਸਟੀਗੇਸ਼ਨ ਵੀ ਹਾਈ ਰੈਂਕ ਦਾ ਆਫੀਸਰ ਜਿਹੜਾ ਦੀ ਕਰੇ। ਹੁਣ ਇਹਦੇ ਨਾਲ ਵੋਟਾਂ ਟੁੱਟਦੀਆਂ ਸੀ। ਜਿਹੜਾ SC/ST ਜਿਹੜਾ ਭਾਈਚਾਰਾ ਹੈ ਉਹਨੇ ਬੰਦ ਦਾ ਸੱਦਾ ਦਿੱਤਾ। ਬੀਜੇਪੀ ਨੂੰ ਜਿਹੜੀ ਕੇਂਦਰ ਵਿਚਲੀ ਸਰਕਾਰ ਹੈ ਉਹਨੂੰ ਲੱਗਦਾ ਸਾਡੀਆਂ ਵੋਟਾਂ ਟੁੱਟ ਜੂਗੀ। ਉਹਨਾਂ ਨੇ ਇਹਦੇ ਵਿੱਚ ਜਿਹੜੀਆਂ ਸੁਪਰੀਮ ਕੋਰਟ ਨੇ ਤਰਮੀਮਾਂ ਕੀਤੀਆਂ ਸੀ ਉਹਨੂੰ ਰੱਦ ਕਰ ਦਿੱਤਾ। ਹੁਣ ਰੱਦ ਕਰਨ ਦੇ ਵਿਰੋਧ ਦੇ ਵਿੱਚ ਜਿਹੜੀਆਂ ਉੱਚ ਜਾਤੀਆਂ ਵਾਲੇ ਆ ਜੀ ਉਹ ਆ ਗਏ ਔਰ ਸੁਪਰੀਮ ਕੋਰਟ ਦੇ 20 ਮਾਰਚ ਵਾਲੇ ਫੈਸਲੇ ਨੂੰ ਉਲਟਾ ਕੇ ਪਹਿਲਾਂ ਵਾਲੀ ਸਥਿਤੀ ਬਹਾਲ ਰੱਖਣ ਦੇ ਖਿਲਾਫ ਜਨਰਲ ਸਮਾਜ ਦੇ ਮੰਚ ਦੇ ਸੱਦੇ ਦੇ ਉੱਤੇ ਪੂਰੇ ਮੁਲਕ ਦੇ ਵਿੱਚ ਬਹੁਤੇ ਸੂਬਿਆਂ ਦੇ ਵਿੱਚ ਇਹਦਾ ਬੰਦ ਦਾ ਅਸਰ ਜਿਹੜਾ ਜੀ ਉਹ ਦਿਸਿਆ। ਪੰਜਾਬ ਦੇ ਵਿੱਚ ਵੀ ਬੰਦ ਦਾ ਜਿਹੜਾ ਜੀ ਉਹ ਅਸਰ ਜਿਹੜਾ ਸੀਗਾ, ਬੇਸ਼ੱਕ ਸਾਰੇ ਸਮੁੱਚੇ ਰੂਪ ਦੇ ਵਿੱਚ ਨਹੀਂ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹਦਾ ਬੰਦ ਦਾ ਅਸਰ ਜਿਹੜਾ ਜੀ ਉਹ ਦਿਸਿਆ। ਫਗਵਾੜੇ ਦੇ ਵਿੱਚ ਕਾਰੋਬਾਰੀ ਅਦਾਰੇ, ਵਿਦਿਅਕ ਅਦਾਰੇ, ਸਬਜ਼ੀ ਮੰਡੀਆਂ, ਰੇਹੜੀਆਂ, ਚਾਹ ਦੀਆਂ ਦੁਕਾਨਾਂ, ਦਵਾਈ ਦੀਆਂ ਦੁਕਾਨਾਂ ਜਿਹੜੀਆਂ ਸੀ ਉਹ ਬੰਦ ਰਹੀਆਂ। ਬੱਸਾਂ ਵਗੈਰਾ ਜਿਹੜੀਆਂ ਸੀ ਉਹ ਜ਼ਰੂਰ ਚੱਲਦੀਆਂ ਰਹੀਆਂ। ਪਟਿਆਲੇ ਦੇ ਵਿੱਚ ਵੀ ਇਹਦਾ ਜਿਹੜਾ ਜੀ ਉਹ ਕਾਫੀ ਸਾਰਾ ਅਸਰ ਵੇਖਣ ਨੂੰ ਮਿਲਿਆ। ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਜੀ ਇਹਦਾ ਅਸਰ ਸ਼ਹਿਰ ਦੇ ਅੰਦਰ ਜਿਹੜਾ ਜੀ ਉਹ ਵੇਖਣ ਨੂੰ ਮਿਲਿਆ। ਜੇ ਸੂਬੇ ਤੋਂ ਬਾਹਰ ਨਿਕਲ ਜਾਈਏ, ਹਰਿਆਣੇ ਦੇ ਵਿੱਚ ਬਹੁਤ ਵੱਡਾ ਅਸਰ ਇਹਦਾ ਨਹੀਂ ਵੇਖਣ ਨੂੰ ਮਿਲਿਆ, ਜਦੋਂ ਕਿ ਬਿਹਾਰ, ਉੱਤਰ ਪ੍ਰਦੇਸ਼ ਦੇ ਵਿੱਚ ਇਹਦਾ ਜਿਹੜਾ ਸੀ ਉਹ ਅਸਰ ਵੇਖਣ ਨੂੰ ਮਿਲਿਆ। ਮੁੰਬਈ ਦੇ ਵਿੱਚ ਵੀ ਅੰਦਰੂਨੀ ਹਿੱਸੇ ਦੇ ਵਿੱਚ ਬਹੁਤੀਆਂ ਦੁਕਾਨਾਂ ਜਿਹੜੀਆਂ ਸੀਗੀਆਂ ਜੀ ਉਹ ਬੰਦ ਰਹੀਆਂ। ਸਰਕਾਰ ਨੇ ਇਹਦੇ ਉੱਤੇ ਕੋਈ ਵੀ ਜਿਹੜਾ ਜੀ ਆਪਣੀ ਟਿੱਪਣੀ ਨਹੀਂ ਕੀਤੀ। ਇਹ ਐਕਚੁਅਲੀ ਵੋਟਾਂ ਦੀ ਰਾਜਨੀਤੀ ਹੈ ਜੀ, ਚਾਹੇ ਉਹ SC/ST ਐਕਟ ਹੈ ਜੀ, ਚਾਹੇ ਜਿਹੜਾ ਜੀ ਰਾਖਵਾਂਕਰਨ ਹੈ। ਰਾਖਵਾਂਕਰਨ ਦੀ ਗੱਲ ਵੀ ਜਿਹੜੀ ਹੈ ਜੀ ਉਹ ਹੁਣ ਦੋਵਾਂ ਪਾਸਿਆਂ ਤੋਂ ਤੁਰਦੀ ਹੈ, ਜਿਹੜੇ ਕਿ ਇਹ ਕਿਹਾ ਜਾ ਸਕਦਾ ਹੈ ਕਿ ਦੋਨਾਂ ਜਿਹੜੇ ਸਮਾਜ ਨੇ, ਚਾਹੇ ਉਹ ਪਛੜਿਆ ਵਰਗਾ ਚਾਹੇ ਦੂਜਾ ਵਰਗਾ, ਉਹਨਾਂ ਨੂੰ ਪੜ੍ਹਾਉਣ ਦੀ ਜਿਹੜੀ ਹੈ ਨਾ ਜੀ ਉਹ ਪੂਰੀ ਤਿਆਰੀ ਕੀਤੀ। ਜੀ ਬਿਲਕੁਲ, ਸੁਧਾਰ ਤੇ ਕੋਈ ਨਹੀਂ ਕੀਤਾ ਜਾਂਦਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕੁਛ ਜਥੇਬੰਦੀਆਂ ਦੀ, ਬ੍ਰਹਮਪੁਰਾ, ਪੰਜੋਲੀ ਤੇ ਅਖੰਡ ਕੀਰਤਨੀ ਜਥੇ ਦੀ। ਇਹਨਾਂ ਨੇ ਹੁਣ ਬਾਦਲਾਂ ਦੇ ਖਿਲਾਫ ਜ਼ਬਾਨ ਖੋਲੀ। ਬਿਲਕੁਲ ਜੀ, ਇਹ ਪਹਿਲਾਂ ਤਾਂ ਬੋਲਦੇ ਨਹੀਂ ਰਹੇ, ਪਰ ਹੁਣ ਤੁਸੀਂ ਕਹਿ ਲਓ ਕਿ ਬੋਲਣ ਲੱਗੇ ਆ, ਸੰਗਦੇ ਸੰਗਾਉਂਦੇ ਜੇ ਬੋਲਣ ਲੱਗੇ ਆ। ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਤਾਂ ਕੈਨੇਡਾ ਗਏ ਹੋਏ ਆ, ਉੱਥੇ ਉਹਨਾਂ ਨੇ ਇਹ ਜਿਹੜਾ ਜੀ ਬਿਆਨ ਇਹ ਦਿੱਤਾ। ਹੁਣ ਪਤਾ ਨਹੀਂ ਉੱਥੋਂ ਜਿਹੜੇ ਗਰਮ ਨੇ ਜੀ ਉਹਨਾਂ ਦੇ ਬਚਣ ਦੇ ਵਾਸਤੇ, ਉਹਨਾਂ ਦੇ ਗੁੱਸੇ ਤੋਂ ਬਿਆਨ ਦਿੱਤਾ ਜਾਂ ਕੀ ਜਿਹੜਾ ਜੀ ਉਹ ਰੀਜ਼ਨ ਆ। ਹਾਂ, ਇੰਨਾ ਜ਼ਰੂਰ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਚੁੱਪ ਵੱਟੀ ਬੈਠੇ ਰਹੇ ਆ ਪਿਛਲੇ ਸਮੇਂ ਤੋਂ। ਜਦੋਂ ਕੇਂਦਰ ਦੇ ਵਿੱਚ ਸਰਕਾਰ ਬਣੀ ਸੀ, ਮੈਂ ਅੱਗੇ ਵੀ ਇੱਕ ਦਿਨ ਸਾਂਝਾ ਕੀਤਾ ਸੀ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ ਇਹ ਕੀਤਾ ਗਿਆ ਸੀ ਅਕਾਲੀ ਦਲ ਦੇ ਵੱਲੋਂ ਕਿ ਤੁਸੀਂ ਸੀਨੀਅਰ ਹੋ ਤੇ ਸਹੁੰ ਤਾਂ ਤੁਸੀਂ ਚੁੱਕਣੀ ਆ। ਇਹ ਵੀ ਦੱਸਦੇ ਆ ਕਿ ਉਹਨਾਂ ਨੂੰ ਸਹੁੰ ਦੇ ਵੀ ਦਿੱਤੀ ਸੀ, ਆ ਜਿਹੜਾ ਰੱਟ ਲਓ ਥੋੜੀ ਜੀ, ਕਹਿੰਦੇ ਸੈਰ ਕਰਦੇ ਉਹ ਯਾਦ ਕਰਦੇ ਫਿਰਦੇ ਸੀ। ਜਦੋਂ ਬਾਅਦ ਦੇ ਵਿੱਚ ਨਾ ਬੋਲਿਆ ਤੇ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਬੋਲ ਪਿਆ ਔਰ ਉਦੋਂ ਤੋਂ ਉਹ ਚੁੱਪ ਤਾਂ ਵੱਟੀ ਬੈਠੇ ਫਿਰਦੇ ਰਹੇ ਜੀ। ਹੁਣ ਬੋਲੇ ਨੇ, ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਅਕਾਲੀ ਦਲ ਜਿਹੜਾ ਜੀ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਜਿਹੜਾ ਜੀ ਉਹ ਕਰਨ ਦੇ ਸਮਰੱਥ ਹੈ। ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਅਕਾਲੀ ਦਲ ਨੂੰ ਸਭ ਤੋਂ ਵੱਡੀ ਨਮੋਸ਼ੀ ਦਾ ਇਸ ਵੇਲੇ ਜਿਹੜਾ ਜੀ ਉਹ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਘਟਨਾਵਾਂ ਦੇ ਵਾਸਤੇ ਜ਼ਿੰਮੇਵਾਰ ਠਹਿਰਾਉਂਦਿਆਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਕਰਕੇ ਹਰ ਸਿੱਖ ਦੇ ਮਨ ਨੂੰ ਜਿਹੜੀ ਹੈ ਜੀ ਉਹਨਾਂ ਨੇ ਕਿਹਾ ਕਿ ਠੇਸ ਪਹੁੰਚੀ ਆ। ਪਰ ਕਿਸੇ ਵੀ ਵੱਡੀ ਘਟਨਾ ਦੇ ਵਾਪਰਨ ਦੇ ਨਾਲ ਲੋਕਾਂ ਦਾ ਰੋਸ ਮੌਜੂਦਾ ਸਰਕਾਰਾਂ ਦੇ ਨਾਲ ਹੁੰਦਾ। ਉਹਨਾਂ ਨੇ ਕਿਹਾ ਕਿ ਉਸ ਸਮੇਂ ਜੇਕਰ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਸਲਾਹ ਮਸ਼ਵਰਾ ਕਰ ਲਿਆ ਜਾਂਦਾ ਤਾਂ ਅਕਾਲੀ ਦਲ ਨੂੰ ਇਹ ਦਿਨ ਜਿਹੜੇ ਆ ਜੀ ਉਹ ਨਾ ਵੇਖਣੇ ਪੈਂਦੇ। ਉਹਨਾਂ ਨੇ ਇਹ ਵੀ ਗੱਲ ਨਾਲ ਦੀ ਨਾਲ ਕਹਿਤੀ ਹੈ ਜੀ ਕਿ ਬਾਈਬਲ ਕਲਾਂ ਤੇ ਕੋਟਕਪੂਰੇ ਦੇ ਗੋਲੀਕਾਂਡ ਦੇ ਨਾਲ ਅਕਾਲੀ ਦਲ ਦੀ ਸਿੱਧੇ ਤੌਰ ਦੇ ਉੱਤੇ ਕੋਈ ਭੂਮਿਕਾ ਜਿਹੜੀ ਉਹ ਨਹੀਂ ਸੀਗੀ। ਜੇ ਨਹੀਂ ਸੀਗੀ ਤੇ ਫਿਰ ਅੰਦਰ ਕਿਉਂ ਵੜ ਰਹੇ ਹੋ? ਦੂਜੇ ਪਾਸੇ ਕਰਨੈਲ ਸਿੰਘ ਪੰਜੋਲੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਨਵਾਈਟੀ ਮੈਂਬਰ ਨੇ, ਉਹ ਵੀ ਬੋਲੇ ਆ। ਸੁਖਦੇਵ ਸਿੰਘ ਭੌਰ ਹੋਰਾਂ ਤੋਂ ਬਾਅਦ, ਕਿਰਨਜੋਤ ਕੌਰ ਹੋਰਾਂ ਤੋਂ ਬਾਅਦ ਉਹਨਾਂ ਨੇ ਇਹ ਗੱਲ ਜਿਹੜੀ ਆ ਜੀ ਕਹੀ ਆ ਕਿ ਪਿਛਲੇ ਸਮੇਂ ਦੇ ਦੌਰਾਨ ਅਕਾਲ ਤਖਤ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਨੁਮਾਇੰਦਿਆਂ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਦੇ ਨਾਲ ਨਹੀਂ ਨਿਭਾਈ, ਜਿਹਦੇ ਕਰਕੇ ਸਿੱਖ ਕੌਮ ਦੇ ਵਿੱਚ ਵੱਡਾ ਰੋਹ ਹੈ। ਉਧਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ ਜਥੇਦਾਰ ਹਰਦੀਪ ਸਿੰਘ, ਉਹ ਵੀ ਜਿਹੜਾ ਜੀ ਉਹ ਬੋਲੇ ਨੇ ਔਰ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਜਿਹੜੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦਾ ਫੈਸਲਾ ਬਾਦਲ ਪਰਿਵਾਰ ਦੇ ਵੱਲੋਂ ਕੀਤਾ ਗਿਆ ਸੀ ਤੇ ਉਹਨਾਂ ਦੇ ਬਿਆਨ ਨਾਲ ਸਪਸ਼ਟ ਹੋ ਗਿਆ ਜੀ ਕਿ ਸ਼੍ਰੋਮਣੀ ਕਮੇਟੀ ਨੂੰ
ਦੋ ਦਹਾਕੇ ਤੋਂ ਬਾਦਲ ਪਰਿਵਾਰ ਚਲਾਉਂਦਾ ਰਿਹਾ। ਉਹ ਜ਼ਿਕਰ ਕਰ ਰਹੇ ਸੀਗੇ ਅਵਤਾਰ ਸਿੰਘ ਮੱਕੜ ਦੇ ਬਿਆਨ ਦਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਅਵਤਾਰ ਸਿੰਘ ਮੱਕੜ ਹੋਰੀ ਹੁਣ ਮੰਨ ਰਹੇ ਆ ਕਿ ਹੋਇਆ। ਉਹ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਫਿਰ ਉਹਨਾਂ ਦਾ ਰੋਲ ਕੀ ਸੀਗਾ। ਉਹਨਾਂ ਨੇ ਕਿਹਾ ਕਿ ਉਹ ਵੀ ਕੌਮ ਤੋਂ ਮੁਆਫੀ ਮੰਗਣ। ਅਖੰਡ ਕੀਰਤਨੀ ਜਥੇ ਦਾ ਜਿਹੜਾ ਨੌਜਵਾਨ ਵਿੰਗ ਹੈ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵਾਪਰੀਆਂ ਘਟਨਾਵਾਂ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਜਿਹੜਾ ਜੀ ਉਹ ਕਰਾਰ ਦਿੰਦਿਆਂ ਹੋਇਆ ਸਮੁੱਚੇ ਪੰਥ ਨੂੰ ਅਪੀਲ ਕੀਤੀ ਹੈ ਕਿ ਇਸ ਪਰਿਵਾਰ ਦਾ ਬਾਈਕਾਟ ਕਰਕੇ ਇਹਦੇ ਨਾਲ ਹਰ ਤਰ੍ਹਾਂ ਦੀ ਸਾਂਝ ਜਿਹੜੀ ਆ ਉਹ ਖਤਮ ਕਰ ਦਿੱਤੀ ਜਾਵੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਡਾਕਟਰ ਗਾਂਧੀ ਤੇ ਜਗਮੀਤ ਬਰਾੜ ਦੀ। ਉਹਨਾਂ ਨੇ ਹੱਥ ਮਿਲਾਏ। ਜੀ ਐਕਚੁਅਲੀ ਜਗਮੀਤ ਸਿੰਘ ਬਰਾੜ ਜਿਹੜੇ ਕਿ ਇਸ ਵੇਲੇ ਮਹਾ ਯਾਤਰਾ ਦੇ ਉੱਤੇ ਸੀਗੇ ਜੀ। ਮਹਾ ਯਾਤਰਾ ਉਹਨਾਂ ਦੀ ਸਮਾਪਤ ਜਿਹੜੀ ਹੈ ਜੀ ਉਹ ਹੋ ਗਈ। ਮੁਕਤਸਰ ਤੋਂ ਸ਼ੁਰੂ ਕਰਕੇ ਤਲਵੰਡੀ ਸਾਬੋ ਤੱਕ ਉਹਨਾਂ ਨੇ ਜਾ ਕੇ ਇਹਨੂੰ ਯਾਤਰਾ ਨੂੰ ਸਮਾਪਤ ਕੀਤਾ। ਡਾਕਟਰ ਧਰਮਵੀਰ ਗਾਂਧੀ ਹੋਰੀ ਜਿਹੜੇ ਕਿ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਵੱਲੋਂ, ਹਾਲਾਂਕਿ ਉਹ ਸਸਪੈਂਡਡ ਨੇ ਜੀ ਪਾਰਟੀ ਦੇ ਵੱਲੋਂ, ਉਹਨਾਂ ਨੇ ਪਹੁੰਚ ਕੇ ਜਿਹੜਾ ਸੀਗਾ ਜੀ ਹੁਲਾਰਾ ਦਿੱਤਾ ਜਗਮੀਤ ਸਿੰਘ ਬਰਾੜ ਹੋਰਾਂ ਦੀ ਇਸ ਯਾਤਰਾ ਨੂੰ। ਔਰ ਉਧਰ ਜਗਮੀਤ ਸਿੰਘ ਬਰਾੜ ਹੋਰਾਂ ਦੇ ਵੱਲੋਂ ਜਿਹੜੀ ਖਸਖਸ ਦੀ ਖੇਤੀ ਦੀ ਹਮਾਇਤ ਕਰਕੇ ਡਾਕਟਰ ਧਰਮਵੀਰ ਗਾਂਧੀ ਨੂੰ ਸਿਆਸੀ ਹੁੰਗਾਰਾ ਜਿਹੜਾ ਜੀ ਉਹ ਦਿੱਤਾ ਗਿਆ। ਡਾਕਟਰ ਗਾਂਧੀ ਹੋਰਾਂ ਦੇ ਪਹੁੰਚਣ ਦੇ ਨਾਲ ਜਿਹੜੀ ਸੀ ਜੀ ਉੱਥੇ ਕੁਛ ਰੌਣਕ ਜਿਹੜੀ ਸੀ ਉਹ ਵੀ ਲੱਗ ਗਈ। ਉਹਨਾਂ ਨੇ ਇਹ ਕਿਹਾ ਵੀ ਕਿ ਜਗਮੀਤ ਬਰਾੜ ਦੇ ਨਾਲ ਕੋਈ ਸਿਆਸੀ ਸਾਂਝ ਨਹੀਂ, ਬਲਕਿ ਉਹਨਾਂ ਦੀ ਇਹ ਸਾਂਝ ਪੰਜਾਬ ਦੇ ਭਖਦੇ ਮੁੱਦਿਆਂ ਦੇ ਉੱਤੇ ਲੜਾਈ ਲੜਨ ਦੇ ਵਾਸਤੇ ਹੈ। ਜਗਮੀਤ ਸਿੰਘ ਬਰਾੜ ਨੇ ਇਹ ਕਿਹਾ ਜੀ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਲਈ ਪ੍ਰਵਾਨਗੀ ਦਿੱਤੇ ਜਿਹੜੀ ਜੀ ਉਹ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਜਾਨਲੇਵਾ ਨਸ਼ਾ ਇਹ ਨਹੀਂ ਹੈ, ਬਲਕਿ ਇਹਨੂੰ ਦਵਾਈਆਂ ਦੇ ਵਿੱਚ ਵੀ ਜਿਹੜਾ ਜੀ ਉਹ ਵਰਤਿਆ ਜਾਂਦਾ ਹੈ। ਉਂਝ ਵੈਸੇ ਇਹ ਗੱਲ ਚੱਲਦੀ ਰਹੀ ਹੈ ਪਿਛਲੇ ਦਿਨਾਂ ਤੋਂ ਕਿ ਜਗਮੀਤ ਸਿੰਘ ਬਰਾੜ ਹੋਰਾਂ ਦਾ ਕਾਂਗਰਸ ਦੇ ਨਾਲ ਪੈਚਅਪ ਜਿਹੜਾ ਜੀ ਉਹ ਹੋ ਗਿਆ ਔਰ ਆਉਂਦੇ ਸਮੇਂ ਦੇ ਦੌਰਾਨ ਉਹ ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਜਾਣਗੇ, ਪਰ ਉਹਦੇ ਵਾਸਤੇ ਉਹ ਇੱਕ ਗਰਾਊਂਡ ਜਿਹੜੀ ਹੈ ਜੀ ਉਹ ਪਹਿਲਾਂ ਤਿਆਰ ਕਰ ਰਹੇ ਹੈ। ਉਸ ਤੋਂ ਪਹਿਲਾਂ ਖਬਰਾਂ ਵਿੱਚ ਰਹਿਣਾ ਚਾਹੁੰਦੇ ਨੇ ਕਿ ਮੈਂ ਹੈਗਾ ਆ ਤੇ ਕਿ ਡਾਲਰ ਨੇ ਬੁਰੀ ਤਰ੍ਹਾਂ ਲਤਾੜਿਆ ਰੁਪਈਆ। ਬਿਲਕੁਲ ਜੀ, ਐਕਚੁਅਲੀ ਰੁਪਈਏ ਦਾ ਮੂੰਹ ਦੇ ਮੂੰਹ ਡਿੱਗਣਾ ਜਿਹੜਾ ਜੀ ਉਹ ਜਾਰੀ ਹੈ ਔਰ ਇਹਨੂੰ ਕੋਈ ਠੁੰਮਣਾ ਜਿਹੜਾ ਜੀ ਨਹੀਂ ਮਿਲ ਰਿਹਾ। ਨਾ ਇਹਦੇ ਉੱਤੇ ਪ੍ਰਧਾਨ ਮੰਤਰੀ ਬੋਲ ਰਹੇ ਆ, ਨਾ ਇਹਦੇ ਉੱਤੇ ਫਾਈਨੈਂਸ ਮਿਨਿਸਟਰ ਦਾ ਕਿਸੇ ਕਿਸਮ ਦਾ ਕੋਈ ਜਿਹੜਾ ਜੀ ਉਹ ਬਿਆਨ ਆ ਰਿਹਾ। ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਕੰਟੀਨਿਊਜ਼ ਜਾਰੀ ਨੇ ਜਿਹੜਾ ਰੁਪਈਆ ਉਹਦਾ ਡਿੱਗਣ ਕਰਕੇ। ਕਿਉਂਕਿ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿੰਨੇ ਸਟੂਡੈਂਟ ਨੇ ਜਿਹੜੇ ਕਿ ਬਾਹਰਲੇ ਮੁਲਕਾਂ ਦੇ ਵਿੱਚ ਪੜ੍ਹਦੇ ਆ, ਉਹਨਾਂ ਦੇ ਮਾਪੇ ਹਰ ਮਹੀਨੇ ਉਹਨਾਂ ਨੂੰ ਪੈਸੇ ਭੇਜਦੇ ਆ। ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਜਿਹੜਾ ਜੀ ਇਹਦਾ ਪੈ ਰਿਹਾ ਔਰ ਭਾਰਤੀ ਰੁਪਈਆ ਜਿਹੜਾ ਡਿੱਗ ਕੇ ਬਲਕਿ ਆਪਣੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਪਹੁੰਚ ਗਿਆ। ਅਮਰੀਕਨ ਡਾਲਰ ਦੇ ਮੁਕਾਬਲੇ ਇਹ 37 ਪੈਸੇ ਡਿੱਗ ਕੇ ਬੰਦ ਹੋਇਆ। 72 ਰੁਪਈਏ 12 ਪੈਸੇ ਦੇ ਉੱਤੇ ਜਿਹੜਾ ਜੀ ਉਹ ਪਹੁੰਚ ਗਿਆ। ਔਰ ਰੁਪਈਏ ਦੇ ਵਿੱਚ ਜਿਹੜੀ ਆ ਰਹੀ ਗਿਰਾਵਟ ਹੈ ਜੀ ਇਹ ਲਗਾਤਾਰ 6 ਦਿਨਾਂ ਤੋਂ ਜਾਰੀ ਆ। ਅਮਰੀਕਨ ਡਾਲਰ ਦੇ ਮੁਕਾਬਲੇ 17 ਪੈਸੇ ਡਿੱਗ ਕੇ 71 ਰੁਪਈਏ ਤੇ 75 ਪੈਸੇ ਦੇ ਉੱਤੇ ਬੰਦ ਜਿਹੜਾ ਜੀ ਇੱਕ ਦਿਨ ਪਹਿਲਾਂ ਹੋਇਆ ਸੀਗਾ, ਉਦੋਂ ਹੋਰ ਥੱਲੇ ਚਲੇ ਗਿਆ। 70 ਰੁਪਈਏ 12 ਪੈਸੇ ਤੇ ਚਲੇ ਗਿਆ ਜੀ। ਵਿੱਤ ਮੰਤਰੀ ਨੇ ਕਿਹਾ ਸੀਗਾ ਕਿ ਰੁਪਈਏ ਦੇ ਵਿੱਚ ਇਹ ਗਿਰਾਵਟ ਸੰਸਾਰਕ ਕਾਰਨਾਂ ਕਰਕੇ ਹੈ ਜੀ। ਡਾਲਰ ਮਹਿੰਗਾ ਹੋਣ ਕਰਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਔਰ ਜੇ ਆਪਾਂ ਪੈਟਰੋਲ ਤੇ ਡੀਜ਼ਲ ਦੀ ਗੱਲ ਕਰੀਏ, ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਜੀ ਵੱਡਾ ਰੋਹ ਵੱਧ ਰਿਹਾ। ਪੈਟਰੋਲ ਜਿਹੜਾ ਜੀ ਉਹ 46 ਪੈਸੇ, ਡੀਜ਼ਲ 50 ਪੈਸੇ ਹੋਰ ਜਿਹੜਾ ਜੀ ਮਹਿੰਗਾ ਹੋ ਗਿਆ। ਪੰਜਾਬ ਦੇ ਵਿੱਚ ਜਿਹੜਾ ਪੈਟਰੋਲ ਆ ਜੀ ਉਹ 85 ਰੁਪਈਏ ਨੂੰ ਪਾਰ ਕਰ ਗਿਆ ਔਰ ਮੁੰਬਈ ਦੇ ਵਿੱਚ ਜਿਹੜਾ ਜੀ ਪੈਟਰੋਲ ਹੈ ਉਹ 87 ਰੁਪਈਏ ਦੇ ਨੇੜੇ ਪਹੁੰਚ ਗਿਆ। 86 ਰੁਪਈਏ 91 ਪੈਸੇ ਜਿਹੜਾ ਜੀ ਉਹਦਾ ਪੈਟਰੋਲ ਦਾ ਰੇਟ ਹੈ ਔਰ ਡੀਜ਼ਲ ਜਿਹੜਾ ਮੁੰਬਈ ਦੇ ਵਿੱਚ ਉਹ ਤਕਰੀਬਨ 76 ਰੁਪਈਏ ਦੇ ਨੇੜੇ ਜਿਹੜਾ ਜੀ ਉਹ ਚਲੇ ਗਿਆ। ਔਰ ਡੀਜ਼ਲ ਦਾ ਰੇਟ ਜਿਹੜਾ ਜੀ ਉਹ ਵਧਣ ਕਰਕੇ ਸਾਰੀਆਂ ਚੀਜ਼ਾਂ ਦੇ ਉੱਤੇ ਇਹਦਾ ਅਸਰ ਜਿਹੜਾ ਉਹ ਪਊਗਾ। ਇੱਕ ਇਹਨਾਂ ਦਿਨਾਂ ਦੇ ਵਿੱਚ ਚੁਟਕਲਾ ਬੜਾ ਚੱਲ ਰਿਹਾ ਹੈ ਕਿ ਪੈਟਰੋਲ ਪੰਪ ਦੇ ਉੱਤੇ ਜਿਹੜਾ ਸੀਗਾ ਜੀ ਉਹ ਡੀਜ਼ਲ ਪਾਉਣ ਦੇ ਮੌਕੇ ਦੇ ਉੱਤੇ ਪੈਟਰੋਲ ਪਾਉਣ ਵਾਲੇ ਨੇ ਕਿਹਾ ਜੀ ਕਿ 0 ਚੈੱਕ ਕਰ ਲਓ, ਕਹਿੰਦਾ ਕੋਈ ਨਹੀਂ 19 ਚ ਕਰਾਂਗੇ। ਜੀ ਬਿਲਕੁਲ 19 ਆ ਗਈ ਹੈ ਜੀ। ਤੇ ਅੱਗੇ ਸੀਨੀਅਰ ਅਫਸਰ ਗੋਇਲ ਮੁੱਖ ਮੰਤਰੀ ਨੂੰ ਮਿਲੇ, ਕੀ ਕਾਰਨ? ਐਕਚੁਅਲੀ ਜੀ ਜਿਹੜਾ ਇਹ DGP ਨੂੰ ਲੈ ਕੇ ਜਿਹੜੇ ਜੋ ਕੁਝ ਚੱਲ ਰਿਹਾ, ਆਪਾਂ ਕੱਲ ਵੀ ਗੱਲ ਜਿਹੜੀ ਜੀ ਉਹ ਕੀਤੀ ਸੀਗੀ ਕਿ ਚੁੱਪ ਚਪੀਤੇ ਜਿਹੜੇ ਜੀ ਉਹ ਮੁੱਖ ਮੰਤਰੀ ਸਾਹਿਬ ਚਲੇ ਗਏ ਕਿ ਕਾਂਗਰਸ ਦੇ ਅੰਦਰ ਕਿਸੇ ਕਿਸਮ ਦਾ ਖਿਲਾਰ ਜਿਹੜਾ ਜੀ ਉਹ ਨਾ ਪਵੇ। ਕਿਉਂਕਿ DGP ਸੁਰੇਸ਼ ਅਰੋੜਾ ਹੋਰਾਂ ਨੂੰ ਕਾਂਗਰਸ ਦਾ ਇੱਕ ਵੱਡਾ ਗਰੁੱਪ ਅੰਦਰੋਂ ਜਿਹੜਾ ਜੀ ਉਹ ਨਹੀਂ ਚਾਹੁੰਦਾ ਕਿ ਉਹਨਾਂ ਦੇ ਸੇਵਾ ਕਾਲ 'ਚ ਵਾਧਾ ਕੀਤਾ ਜਾਵੇ। ਪਰ ਇਹਦੇ ਵਿੱਚ ਇੱਕ ਹੁਣ ਹੋਰ ਪੱਖ ਜਿਹੜਾ ਜੀ ਉਹ ਆ ਰਿਹਾ
ਕਿ ਜਿਹੜੀਆਂ 3 ਮਹੀਨੇ ਦੀਆਂ ਵੱਧਦੀਆਂ ਦੀਆਂ ਅਟਕਲਾਂ ਦੇ ਦੌਰਾਨ ਸੀਨੀਅਰ IAS ਅਧਿਕਾਰੀ ਸਾਮੰਤ ਗੋਇਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਦਿੱਲੀ ਦੇ ਵਿੱਚ ਮਿਲੇ ਨੇ, ਜਿਹਦੇ ਨਾਲ ਕੁਝ ਨਵੇਂ ਸਮੀਕਰਨ ਜਿਹੜੇ ਜੀ ਉਹ ਪੈਦਾ ਹੋਏ ਨੇ। ਸਾਮੰਤ ਗੋਇਲ ਜਿਹੜੇ ਨੇ ਜੀ ਲੰਮੇ ਸਮੇਂ ਤੋਂ ਕੇਂਦਰੀ ਡੈਪੂਟੇਸ਼ਨ ਤੇ ਕੰਮ ਕਰ ਰਹੇ ਨੇ ਔਰ ਇਸ ਸਮੇਂ ਉਹ ਰਾਹ ਦੇ ਵਿੱਚ ਜਿਹੜੇ ਜੀ ਉਹ ਹੈਗੇ ਨੇ। ਰਾਹ ਦੇ ਮੌਜੂਦਾ ਡਾਇਰੈਕਟਰ ਦੇ 30 ਸਤੰਬਰ ਨੂੰ ਰਿਟਾਇਰ ਹੋਣ ਕਰਕੇ ਉਹਨਾਂ ਨੂੰ ਡਾਇਰੈਕਟਰ ਦੇ ਅਹੁਦੇ ਤੇ ਤਰੱਕੀ ਦਿੱਤੇ ਜਾਣ ਦੀ ਚਰਚਾ ਚੱਲ ਰਹੀ ਸੀ, ਪਰ ਹੁਣ ਇਹ ਪਤਾ ਲੱਗਿਆ ਕਿ ਉਹਨਾਂ ਦੀ ਜਗ੍ਹਾ ਕਿਸੇ ਹੋਰ ਜੂਨੀਅਰ ਅਧਿਕਾਰੀ ਨੂੰ ਇਸ ਅਹੁਦੇ ਦੇ ਉੱਤੇ ਲਾਇਆ ਜਾ ਰਿਹਾ। ਇਹਦੇ ਵਿੱਚ ਸਾਮੰਤ ਗੋਇਲ ਵਾਪਸ ਆਪਣੇ ਪੇਰੈਂਟ ਕਾਡਰ ਦੇ ਵਿੱਚ ਆਉਣਾ ਚਾਹੁੰਦੇ ਨੇ। ਇਹਨੂੰ ਲੈ ਕੇ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਔਰ ਇਹ ਕਿਹਾ ਜਾ ਰਿਹਾ ਕਿ ਸਾਮੰਤ ਗੋਇਲ ਦੀ ਨਿਯੁਕਤੀ ਦੇ ਨਾਲ ਪੰਜਾਬ ਪੁਲਿਸ 'ਚ DGP ਦੇ ਅਹੁਦੇ ਨੂੰ ਲੈ ਕੇ ਚੱਲ ਰਹੀ ਜਿਹੜੀ ਚੱਕ ਥੱਲ ਹੈ ਤੇ ਅਧਿਕਾਰੀਆਂ ਦੀ ਇੱਕ ਦੂਜੇ ਪ੍ਰਤੀ ਕੀਤੀ ਜਾ ਰਹੀ ਦੂਸ਼ਣਬਾਜ਼ੀ, ਉਹਦੇ ਤੋਂ ਮੁਕਤੀ ਜਿਹੜੀ ਹੈ ਜੀ ਉਹ ਮਿਲ ਸਕਦੀ ਆ। ਕਿਉਂਕਿ ਜੇ ਸਾਮੰਤ ਗੋਇਲ ਹੋਰੀ ਵਾਪਸ ਆ ਜਾਂਦੇ ਆ ਤਾਂ ਜਿਹੜੀ ਸੀਨੀਅਰਿਟੀ ਦੇ ਆਧਾਰ ਦੇ ਉੱਤੇ ਰੌਲਾ ਰੱਪਾ ਚੱਲ ਰਿਹਾ ਜੀ ਉਹ ਖਤਮ ਹੋ ਸਕਦਾ, ਕਿਉਂਕਿ ਉਹ ਸਭ ਤੋਂ ਜਿਹੜੇ ਜੀ ਉਹ ਸੀਨੀਅਰ ਅਧਿਕਾਰੀ ਕਹੇ ਜਾ ਸਕਦੇ ਨੇ ਸੁਰੇਸ਼ ਅਰੋੜਾ ਹੋਰਾਂ ਤੋਂ ਬਾਅਦ। ਹੁਣ ਵੇਖਣਾ ਇਹ ਹੋਊਗਾ ਕਿ ਮੁੱਖ ਮੰਤਰੀ ਜਿਹੜੇ ਕਿ ਇਸ ਜਿਹੜੀ ਅਫਸਰਾਂ ਦੀ ਖਿੱਚਤ ਹੋਈ ਆ ਉਹਦੇ ਤੋਂ ਬਚਣ ਦੇ ਵਾਸਤੇ ਸੁਰੇਸ਼ ਅਰੋੜਾ ਹੋਰਾਂ ਨੂੰ ਉਹਨਾਂ ਦੇ ਸੇਵਾ ਕਾਲ ਵਧਾਉਣ ਦੇ ਵਾਸਤੇ ਜਿਹੜਾ ਜੀ ਉਹ ਕੁਝ ਕੋਸ਼ਿਸ਼ਾਂ ਕਰ ਰਹੇ ਨੇ। ਕੀ ਉਹ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਜਾਂ ਫਿਰ ਸਾਮੰਤ ਗੋਇਲ ਹੋਰੀ ਜਿਹੜੇ ਜੀ ਉਹ ਇੱਥੇ ਆ ਜਾਂਦੇ ਆ ਐਜ਼ ਏ DGP ਦੇ ਵਜੋਂ। ਇਹ ਇੱਕ ਨਵੇਂ ਸਮੀਕਰਨ ਜਿਹੜੇ ਨੇ ਜੀ ਉਹ ਪੈਦਾ ਹੋ ਰਹੇ ਨੇ DGP ਦੇ ਅਹੁਦੇ ਨੂੰ ਲੈ ਕੇ। 30 ਸਤੰਬਰ ਨੂੰ ਸੁਰੇਸ਼ ਅਰੋੜਾ ਹੋਰਾਂ ਨੇ ਜਿਹੜਾ ਜੀ ਉਹ ਤੁਸੀਂ ਕਹ ਲਓ ਕਿ ਰਿਟਾਇਰ ਹੋਣਾ ਔਰ ਉਦੋਂ ਪਹਿਲਾਂ ਤਕਰੀਬਨ ਹਫ਼ਤੇ ਦੇ ਵਿੱਚ ਜਿਹੜਾ ਜੀ ਇਹ ਕਰਨਾ ਪਊਗਾ। ਸਰਕਾਰ ਨੂੰ ਫੈਸਲਾ ਜਿਹੜਾ ਜੀ ਉਹ ਲੈਣਾ ਪੈਣਾ। ਲੈਟਸ ਸੀ ਇਹਨੂੰ ਇਸ ਅਹਿਮ ਅਹੁਦੇ ਦੇ ਉੱਤੇ ਲਿਆਂਦਾ ਜਾਂਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।